अस्सलाम वालेकुम जी किसान भाइयों, क्या हाल चाल है। उम्मीद है कि तुसीं सारे खैर खैरियत नाल होवोगे। तो जिवें कि तुहानूं पता कि बारिशां बहुत ज़्यादा हो रही हैं, मामूल तो ज़्यादा। हर दूए तीए दिन बारिश हो रही है। ਉਹਦੀ ਵਜ੍ਹਾ ਤੋਂ ਜਿਹੜਾ ਨਾ ਕਪਾਸ ਦੇ ਵਿੱਚ ਜੜੀ ਬੂਟੀਆਂ ਜਿਹੜੀਆਂ ਉਗਾਓ ਕਰ ਰਹੀਆਂ। ਇਹ ਦੇਖ ਲਓ ਤੁਸੀਂ, ਇਹ ਆਪਣੀ ਵੈਰਾਈਟੀ ਹੈ ਗਲਾਫੋਸੈਟ ਸੈਟੋ 2023। ਇੱਕ ਜੜੀ ਬੂਟੀਆਂ ਨੂੰ ਇਹਨਾਂ ਨੂੰ ਤਲਫ ਕਰਨਾ ਇਹਨਾਂ ਨੂੰ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਜੜੀ ਬੂਟੀਆਂ ਜ਼ਿਆਦਾ ਹੋਣਗੀਆਂ ਤਾਂ ਉਹਦੇ ਵਿੱਚ ਤੁਹਾਡੀ ਫਸਲ ਨੂੰ ਖਾਦ ਜਿਹੜੀ ਆ ਉਹ ਜਿੰਨੀ ਤੁਸੀਂ ਪਾਓਗੇ ਉਨੀ ਫਸਲ ਨੂੰ ਨਹੀਂ ਲੱਗੇਗੀ, ਉਹ ਬਰਾਬਰ ਘਾਹ ਵੀ ਲਏਗਾ ਔਰ ਬਿਮਾਰੀਆਂ ਵੀ ਉਹਦੇ ਨਾਲ ਅਟੈਕ ਕਰਦੀਆਂ। ਲੇਕਿਨ ਇਹ ਆ ਕਿ ਗਲਾਫੋਸੈਟ ਵੈਸੇ ਵਾਈਟ ਫਲਾਈ ਫਰੀ ਆ, ਇਹਨੂੰ ਸਫੈਦ ਮੱਖੀ ਅਟੈਕ ਨਹੀਂ ਕਰਦੀ। ਆ ਤੁਸੀਂ ਚੈੱਕ ਕਰ ਲਓ, ਮਾਸ਼ਾਅੱਲਾ ਫੁੱਲ ਗੁੱਡੀ ਇਹਨੂੰ ਸਟਾਰਟ ਹੋ ਗਈ ਹੈ। ਤੁਹਾਨੂੰ ਮੈਂ ਕਲੋਜ਼ ਤੋਂ ਦਿਖਾ ਰਿਹਾ, ਦੇਖ ਲਓ। ਇਹ ਹਾਲੇ ਆਪਣਾ 1 ਫੁੱਟ ਤਕਰੀਬਨ ਇਹ ਹਾਲੇ ਇਹ ਹੋਇਆ ਨਰਮਾ, ਹਾਲੇ 1 ਫੁੱਟ ਦੀ ਤਿੱਕਰ ਹਾਲੇ ਇਹਦੀ ਹੋਈ ਆ। ਤੇ ਅਸੀਂ ਟਾਈਮ ਨਾਲ ਗਲਾਫੋਸੈਟ ਕਰ ਰਹੇ ਹਾਂ ਤਾਂ ਕਿ ਜਿਹੜੀ ਵੀ ਹੁਣ ਖਾਦ ਪਾਈਏ ਇਸ ਪਾਣੀ ਤੇ ਤਾਂ ਉਹ ਖਾਦ ਜਿਹੜੀ ਆ ਸਿਰਫ ਫਸਲ ਨੂੰ ਲੱਗੇ, ਕਪਾਸ ਨੂੰ। ਤੇ ਕਪਾਸ ਤੋਂ ਇਲਾਵਾ ਯਾਨੀ ਕਿ ਜੜੀ ਬੂਟੀਆਂ ਉਹਨਾਂ ਨੂੰ ਨਾ ਲੱਗੇ, ਉਹ ਤਲਫ ਹੋ ਜਾਣ ਤੇ ਉਹ ਸਫਾਈ ਹੋ ਜਾਏਗੀ। ਤੇ ਇਹ ਸਪਰੇਅ ਕਰਨ ਦਾ ਵੀ, ਗਲਾਫੋਸੈਟ ਕਰਨ ਦਾ ਵੀ ਇੱਕ ਤਰੀਕਾ ਵਾ ਕਿ ਸਪਰੇਅ ਤੁਸੀਂ ਕੋਸ਼ਿਸ਼ ਕਰਨੀ ਆ ਕਿ ਤਰੇਲ ਉਤਰੀ ਤਾਂ ਕਰਨੀ ਆ। ਜਿਸ ਟਾਈਮ ਤਰੇਲ ਨਾ ਹੋਵੇ ਉਸ ਟਾਈਮ ਕਰਨੀ ਆ, ਯਾਨੀ ਕਿ ਸੁਬਾਹ ਅਗਰ ਤੁਹਾਡੇ ਨਮੀ ਵਗੈਰਾ ਤਰੇਲ ਪੈਂਦੀ ਆ ਤਾਂ ਤਰੇਲ ਜਦੋਂ ਉਤਰ ਜਾਵੇ, ਮਤਲਬ 8 ਵਜੇ ਕਹਿ ਲਓ, 8 ਵਜੇ ਸ਼ੁਰੂ ਕਰਨੀ ਆ ਤੇ ਜਾਂ ਸ਼ਾਮ ਨੂੰ ਤੁਸੀਂ ਕਰ ਸਕਦੇ ਆ। ਔਰ ਇਹ ਜ਼ਿਆਦਾ ਵੱਤਰ ਵਿੱਚ ਵੀ ਨਹੀਂ ਕਰਨੀ ਔਰ ਖੁਸ਼ਕ ਵੱਤਰ 'ਚ ਨਹੀਂ, ਯਾਨੀ ਕਿ ਨਾਰਮਲ ਵੱਤਰ ਵਿੱਚ ਕਰਨੀ ਆ। ਉਹਦਾ ਨਤੀਜਾ ਜਿਹੜਾ ਰਿਜ਼ਲਟ ਜਿਹੜਾ ਉਹ ਗਲਾਫੋਸੈਟ ਦਾ ਬਹੁਤ ਅੱਛਾ ਹੁੰਦਾ, ਜ਼ਿਆਦਾ ਹੁੰਦਾ ਵਾ। ਤੇ ਤੁਹਾਨੂੰ ਦਿਖਾਉਂਦੇ ਆ ਹੁਣ ਸਪਰੇਅ ਕਰਨ ਦਾ ਵੀ ਤਰੀਕਾ ਕਿ ਕਿਹੜੇ ਫੁਹਾਰੇ ਨਾਲ ਸਪਰੇਅ ਕਰਨੀ ਆ ਤੇ ਔਰ ਕਿੰਨੀ ਅਸੀਂ ਸਪਰੇਅ ਇਸਤੇਮਾਲ ਕਰ ਰਹੇ ਆ। ਤੇ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਚਾਹਾਂ, ਅਸੀਂ ਗਲਾਫੋਸੈਟ ਦੇ ਨਾਲ ਇੱਕ ਹੋਰ ਫਾਰਮੂਲਾ ਵੀ ਨਾਲ ਇਸਤੇਮਾਲ ਕਰ ਰਹੇ ਆ। ਉਹਦੇ ਨਾਲ ਕੀ ਆ ਕਿ ਇੱਕ ਤੇ ਉਹ ਸਪਰੇਅ ਵੀ ਘੱਟ ਥੋੜ੍ਹੀ ਪਏਗੀ ਟੈਂਕੀ ਦੇ ਵਿੱਚ 20 ਲੀਟਰ ਵਾਲੀ ਦੇ, ਔਰ ਦੂਸਰਾ ਰਿਜ਼ਲਟ ਵੀ ਬਹੁਤ ਅੱਛਾ ਆਏਗਾ। ਉਹ ਇੱਕ ਵਾਰ ਬਿੱਲੀ ਆ ਜਾਵੇ ਉਧਰ ਸਪਰੇਅ ਕਰਦਾ ਪਿਆ ਵਾ, ਆ ਜਾਵੇ ਜੋ ਟੈਂਕੀ ਭਰਦੇ ਆ, ਤੁਹਾਨੂੰ ਉਹ ਵੀ ਦਿਖਾਉਂਦੇ ਆ ਕਿ ਕੀ ਫਾਰਮੂਲਾ ਨਾਲ ਇਸਤੇਮਾਲ ਕਰਦੇ ਆ ਉਹ ਸਪਰੇਅ ਕਰਨ ਦਾ ਤਰੀਕਾ। ਇਹ ਚੈੱਕ ਕਰ ਲਓ, ਇਹ ਜਗ੍ਹਾ ਥੋੜ੍ਹਾ ਜਿਹਾ ਮਾੜਾ ਹੈ ਕਿਉਂਕਿ ਇੱਥੇ ਪਈ ਸੀ ਤੂੜੀ ਵਗੈਰਾ ਨਾਲ ਜ਼ਿਆਦਾ ਪਿਆ ਸੀ, ਅਸੀਂ ਅੱਗ ਨਹੀਂ ਲਗਾਈ ਦੀ ਖੇਤਾਂ ਨੂੰ। ਤੇ ਬਾਕੀ ਮਾਸ਼ਾਅੱਲਾ ਸਾਰਾ ਸੋਹਣਾ ਵਾ, ਮਾਸ਼ਾਅੱਲਾ ਤੁਹਾਡੇ ਸਾਹਮਣੇ ਆ। ਫੀਲਡ ਚੈੱਕ ਕਰ ਲਓ ਕਲੋਜ਼ ਤੋਂ ਇੱਕ ਦਫਾ, ਫਿਰ ਤੁਹਾਨੂੰ ਮੈਂ ਦਿਖਾਉਣਾ ਸਪਰੇਅ ਕਰਦਿਆਂ ਵਕਤ ਅਸੀਂ ਕੀ ਨਾਲ ਫਾਰਮੂਲਾ ਇਸਤੇਮਾਲ ਕਰ ਰਹੇ ਹਾਂ। ਇਹ ਇੱਕ ਬੁੱਕ ਹਰ ਟੈਂਕੀ ਦੇ ਵਿੱਚ ਇਹ ਫਾਰਮੂਲਾ ਜੀ ਨਾਲ ਯੂਰੀਆ ਖਾਦ ਪਾਈ ਹੋਣੀ। ਤੇ ਅਲੀ ਗਲਾਫੋਸੈਟ ਕਿੰਨੇ ਪਾ ਰਹੇ ਆ? 200 ਗਲਾਫੋਸੈਟ ਤੇ ਇੱਕ ਬੁੱਕ ਨਾਲ ਯੂਰੀਆ ਖਾਦ ਦਾ ਪਾਈ ਜਾਣਾ। ਤੁਸੀਂ ਫਿਰ ਰਿਜ਼ਲਟ ਤੁਹਾਨੂੰ ਜਿਹੜਾ ਉਹ ਜਲਦੀ ਵੀ ਮਿਲੇਗਾ ਔਰ ਅੱਛਾ ਵੀ ਮਿਲੇਗਾ। ਨਹੀਂ ਤੇ ਆਮ ਜਿਹੜੀ ਹੈ ਗਲਾਫੋਸੈਟ 250 ਤੋਂ 300 ਪਾਉਂਦੇ ਆ, ਲੇਕਿਨ 200 ਤੁਸੀਂ ਪਾਈ ਆ ਨਾਲ ਯੂਰੀਆ ਦਾ ਇੱਕ ਬੁੱਕ, ਤੇ ਰਿਜ਼ਲਟ ਜਲਦੀ ਵੀ ਔਰ ਅੱਛਾ ਵੀ। ਇਹ ਵੇਖ ਲਓ, ਆਪਾਂ ਯੂਰੀਆ ਖਾਦ ਨਾਲ ਲੈ ਕੇ ਆਏ ਆ ਤੇ ਪਾਣੀ ਜਿਹੜਾ ਸਾਫ਼ ਨਿਤਰਿਆ ਹੋਇਆ ਪਾਉਣਾ ਚਾਹੀਦਾ, ਖਾਲੇ ਵਿੱਚ ਤੁਸੀਂ ਇਸਤੇਮਾਲ ਕਰਦੇ ਆ। ਬਾਕੀ ਤੁਹਾਨੂੰ ਆ ਨੋਜ਼ਲ ਤੁਹਾਨੂੰ ਇਹ ਦਿਖਾ ਦਿੰਦੇ ਆ। ਇਹ ਟੱਕ ਵਾਲੀ ਨੋਜ਼ਲ ਲਾਈ ਦੀ ਆ, ਜਿਹੜੀ ਗੰਦਮ ਵਾਲੀ ਜਿਹਨੂੰ ਕਿਹਾ ਜਾਂਦਾ ਆਮ ਤੌਰ ਤੇ। ਇਸ ਨੋਜ਼ਲ ਨਾਲ ਇਹ ਆ ਕਿ ਜਿਹੜਾ ਨਾ ਉੱਪਰ ਸਪਰੇਅ ਨਹੀਂ ਪੈਂਦੀ ਪੌਦੇ ਤੇ। ਆ ਦੇਖ ਲਓ ਜੀ, ਇਸ ਤਰ੍ਹਾਂ ਇਹਨੇ ਪਾਈ ਹੋਣੀ ਹੈ ਪੌਦੇ ਦੇ ਉੱਪਰ, ਜਿਹੜੀ ਆ ਸਪਰੇਅ ਨਹੀਂ ਪੈਣੀ ਔਰ ਥੱਲੋਂ ਜੜੀ ਬੂਟੀਆਂ ਸਾਰੀਆਂ ਜਿਹੜੀਆਂ ਸਾਈਡ ਤੱਕ ਖਤਮ ਹੋ ਜਾਣੀਆਂ। ਬੇਸ਼ੱਕ ਗਲਾਫੋਸੈਟ ਵੀ ਤੁਹਾਡੀ ਵੈਰਾਈਟੀ ਆ, ਤਾਂ ਕੋਸ਼ਿਸ਼ ਕਰੋ ਤੁਸੀਂ ਥੱਲੇ ਹੀ ਕਰੋ। ਉੱਪਰ ਤੁਸੀਂ ਕਰੋਗੇ ਤਾਂ ਜਿਹੜਾ ਪੌਦੇ ਦੇ ਪੱਤੇ ਥੱਲੇ ਜਿਹੜੀ ਆਏਗਾ ਨਾ ਜੜੀ ਬੂਟੀ, ਉਹ ਨਹੀਂ ਆ, ਉਹ ਮਰੇਗੀ। ਇਸ ਤਰ੍ਹਾਂ ਇਹ ਹੈ ਕਿ ਉਹ ਸਾਰੀ ਮਰ ਜਾਏਗੀ, ਖਤਮ ਹੋ ਜਾਏਗੀ। ਇਹ ਚੈੱਕ ਕਰ ਲਓ, ਬਿੱਲੀ ਕਰ ਰਿਹਾ ਤੇ ਸਾਰੀ ਜਿਹੜੀ ਜ਼ਮੀਨ ਦੇ ਉੱਪਰ ਪੈ ਰਹੀ ਜੜੀ ਬੂਟੀਆਂ ਦੇ ਉੱਪਰ। ਤੇ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ।
ਤੇ ਤੁਹਾਨੂੰ ਇਹਦਾ ਨਾਲੇ ਰਿਜ਼ਲਟ ਵੀ ਦਿਖਾਵਾਂਗੇ। ਚੌਥੇ ਦਿਨ ਇਨਸ਼ਾਅੱਲਾ ਰਿਜ਼ਲਟ ਇਹਦਾ ਆਉਣਾ ਸ਼ੁਰੂ ਹੋ ਜਾਏਗਾ ਤੇ ਤੁਹਾਨੂੰ ਫਿਰ ਇਹਦਾ ਰਿਜ਼ਲਟ ਵੀ ਦਿਖਾਵਾਂਗੇ। ਹੁਣ ਤੁਸੀਂ ਚੈੱਕ ਕਰ ਲਓ ਕਿੰਨਾ ਕੁ ਯਾਨੀ ਗੰਦ ਵਿੱਚ ਹੈ, ਕੀ ਸੂਰਤ ਹਾਲ ਹੈ, ਤਾਂ ਮੁੜ ਕੇ ਵੀ ਤੁਹਾਨੂੰ ਦਿਖਾ ਦਾਂਗੇ। ਤੇ ਸਾਨੂੰ ਦਿਓ ਇਜਾਜ਼ਤ, ਦੁਆਵਾਂ 'ਚ ਯਾਦ ਰੱਖਿਓ। ਜਿਹੜੇ ਦੋਸਤ ਸਾਡੇ ਚੈਨਲ ਤੇ ਨਵੇਂ ਆ, ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।